ਬਾਕੀ ਹੁਣ ਜੇ ਮਾਰਕੀਟਸ ਦੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਇਸ ਸਾਲ ਦੇ ਵਿੱਚ ਫੈਡ ਕਹਿ ਰਿਹਾ ਵੀ 3 ਵਾਰੀ ਹੋਰ ਉਹਨਾਂ ਨੇ ਇੰਟਰਸਟ ਰੇਟ ਵਧਾਉਣੇ ਆ। ਇੱਕ ਤਾਂ ਪਰਸੋਂ ਖਬਰ ਆ ਜਾਣੀ ਆ ਇਹ ਵਾਲੀ ਵੀ ਅੱਧਾ ਵੱਧਦਾ ਪੌਣਾ ਵੱਧਦਾ ਕਿ 1% 1% ਤਾਂ ਸ਼ਾਇਦ ਨਾ ਵਧਾਉਣ, ਪਰ ਪੌਣਾ ਪਰਸੈਂਟ ਸਾਰੇ ਜਣੇ ਮੰਨੀ ਬੈਠੇ ਆ ਵੀ 75 ਬੇਸਿਸ ਪੁਆਇੰਟ ਦੇ ਨਾਲ ਇੰਟਰਸਟ ਰੇਟ ਆ ਉਸ ਨੂੰ ਵਧਾਇਆ ਜਾਵੇਗਾ। 1994 ਤੋਂ ਬਾਅਦ ਦੇ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਹਾਈਕ ਕਹਿੰਦੇ ਉਹ ਹੋਊਗੀ। 1.5 ਤੋਂ ਪੌਣੇ 2% ਦੇ ਵਿੱਚ ਇੱਥੇ ਬੈਂਚਮਾਰਕ ਉਹ ਬਣ ਜਾ ਰਿਹਾ ਆ। ਇਹ ਵੀ ਦੱਸਦੇ ਜਾਈਏ ਵੀ ਫੈਡ ਕਿੱਦਾਂ ਸੋਚਦਾ ਵੀ ਇੰਟਰਸਟ ਰੇਟ ਵਧਣ ਦੇ ਨਾਲ ਇਨਫਲੇਸ਼ਨ ਦੇ ਉੱਤੇ ਕਾਬੂ ਪਾਇਆ ਜਾ ਸਕਦਾ ਆ। ਉਹਨਾਂ ਦਾ ਇਹ ਮੰਨਣਾ ਵੀ ਹਾਇਰ ਇੰਟਰਸਟ ਰੇਟ ਦੇ ਨਾਲ ਜੇ ਕਿਸੇ ਨੇ ਇੱਦਾਂ ਲੋਨ ਲੈਣੇ ਆ ਜਾਂ ਸਪੈਂਡਿੰਗ ਕਰਨੀ ਆ, ਉਹ ਥੋੜਾ ਜਿਹਾ ਔਖਾ ਹੋ ਜਾਂਦਾ, ਜਿਹਦੇ ਨਾਲ ਡਿਮਾਂਡ ਜਿਹੜੀ ਆ ਆਟੋਮੈਟਿਕਲੀ ਘਟ ਜਾਂਦੀ ਆ। ਜਦੋਂ ਡਿਮਾਂਡ ਘਟ ਜਾਂਦੀ ਆ ਤਾਂ ਫਿਰ ਜਿਹੜੀ ਸਪਲਾਈ ਦੇ ਪ੍ਰਾਈਸਿਸ ਹੁੰਦੇ ਆ ਉਹ ਵੀ ਹੌਲੀ ਹੌਲੀ ਥੱਲੇ ਆਉਣੇ ਸ਼ੁਰੂ ਹੋ ਜਾਂਦੇ ਆ। ਸੋ 2022 ਦੇ ਵਿੱਚ ਇਸੇ ਸਾਲ ਦੇ ਵਿੱਚ ਇੱਕ ਤਾਂ ਇਸ ਹਫ਼ਤੇ 'ਚ, ਉਸ ਤੋਂ ਇਲਾਵਾ 2 ਵਾਰੀ ਹੋਰ ਜਿਹੜੀ ਫੈਡ ਨੇ ਇੰਟਰਸਟ ਰੇਟ ਨੂੰ ਜਿਹੜਾ ਉਹ ਵਧਾਉਣਾ ਆ। ਆਪਾਂ ਸਵੇਰੇ ਵੀ ਇਹ ਗੱਲ ਕਰ ਰਹੇ ਸੀ, ਆ ਜਿਹੜਾ ਹਫ਼ਤਾ ਬਹੁਤ ਕਰੂਸ਼ਲ ਜਿਹੜਾ ਹਫ਼ਤਾ ਆ। ਅਰਥ ਸ਼ਾਸਤਰੀ ਜਿਹੜੇ ਉਹ ਆਖ ਰਹੇ ਆ ਰਿਪੋਰਟਸ ਬਹੁਤ ਜ਼ਿਆਦੀਆਂ ਤਗੜੀਆਂ ਇਸ ਦੇ ਵਿੱਚ ਇਸ ਵੀਕ 'ਚ ਆਉਣੀਆਂ ਆ। GDP ਦੀ ਰਿਪੋਰਟ ਇਸ ਦੇ ਵਿੱਚ ਆਉਣੀ ਆ। ਬਹੁਤ ਸਾਰੀਆਂ ਵੱਡੀਆਂ ਕੰਪਨੀਆਂ ਨੇ ਆਪਣੇ ਜਿਹੜੀਆਂ ਅਰਨਿੰਗ ਰਿਪੋਰਟਸ, ਜਿਹਨੂੰ ਆਖਿਆ ਜਾਂਦਾ ਵੀ ਇਸ ਕੁਆਟਰ 'ਚ ਮੁਨਾਫੇ 'ਚ ਰਹੇ ਜਾਂ ਘਾਟੇ 'ਚ ਰਹੇ, ਉਹ ਆਉਣਾ ਆ। ਸੋ ਮਾਰਕੀਟ ਕਿਸ ਪਾਸੇ ਵੱਲ ਨੂੰ ਜਾਊਗੀ, ਇਹ ਇਹਨਾਂ ਜਿਹੜੀਆਂ ਵੱਡੀ ਟੈਕਨੋਲੋਜੀ ਦੇ ਅਰਨਿੰਗਸ ਦੇ ਉੱਤੇ ਕਹਿੰਦੇ ਵੀ ਕਾਫੀ ਹੱਦ ਤੱਕ ਨਿਰਭਰ ਕਰੂਗਾ। ਸੋ ਹੁਣ ਦੇਖਦੇ ਹਾਂ ਇਹ ਕੀ ਹੁੰਦਾ। ਪਰ ਉਦਾਂ ਜੇ ਅੱਜ ਦੇ ਆંકੜੇ ਦੱਸਦੇ ਜਾਈਏ ਤਾਂ ਅੱਜ 91 ਪੁਆਇੰਟਾਂ ਦਾ ਵਾਧਾ ਹੋਇਆ। ਡਾਓ ਜੋਨਸ 31,990 ਤੇ ਬੰਦ ਹੋਇਆ। ਨੈਸਡੈਕ 5 ਪੁਆਇੰਟ ਵੱਧ ਕੇ 3967 ਤੇ। S&P ਜਿਹੜਾ ਉਹ 5 ਪੁਆਇੰਟ ਵਧਿਆ ਸੀ 3966 ਤੇ ਨੈਸਡੈਕ ਦੇ ਵਿੱਚ 51 ਪੁਆਇੰਟਾਂ ਦੇ ਘਾਟੇ ਤੋਂ ਬਾਅਦ ਚ 11,783 ਦੇ ਉੱਤੇ। ਸੋਨੇ ਦਾ ਭਾਅ $1719 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $96 ਪ੍ਰਤੀ ਬੈਰਲ। 10 year yield 2.78%। ਕ੍ਰਿਪਟੋ ਕਰੰਸੀਜ਼ 'ਚ ਬਿਟਕੋਇਨ ਫਿਰ ਜਿਹੜੇ ਇਹ ਥੱਲੇ ਨੂੰ ਆਏ ਆ। $21,061 ਦੇ ਉੱਤੇ ਰਿਹਾ ਆ। ਇਥੀਰੀਅਮ ਜਿਹੜਾ ਆ ਉਹ $1,423 ਦੇ ਬਰਾਬਰ ਇਸ ਮੌਕੇ ਚੱਲ ਰਿਹਾ ਆ। ਸੋ ਜੇ ਆਪਾਂ ਦੇਖੀਏ ਡਾਓ ਜੋਨ ਭਾਵੇਂ ਉੱਤੇ ਗਿਆ, ਨੈਸਡੈਕ ਥੱਲੇ ਗਿਆ ਕਿਉਂਕਿ ਬਿਗ ਟੈਕਨੋਲੋਜੀ ਦੀਆਂ ਜਿਹੜੀਆਂ ਅਰਨਿੰਗ ਰਿਪੋਰਟਸ ਆਉਣੀਆਂ ਆ। ਸੋ ਇਨਵੈਸਟਰ ਹਾਲ ਦੀ ਘੜੀ ਵੇਟ ਕਰ ਰਹੇ ਆ ਵੀ ਕੀ ਜਿਹੜਾ ਉਹ ਹੋਵੇਗਾ ਜੀ। ਸੋ ਬਿਲਕੁਲ ਰੀਟੇਲਰਸ ਦਾ ਵੀ ਬੁਰਾ ਹਾਲ ਆ। ਵਾਲਮਾਰਟ ਦੇ ਜੋ ਸ਼ੇਅਰਸ ਆ ਲਗਭਗ 8% ਡਾਊਨ ਗਏ ਆ ਜਦੋਂ ਉਹਨੇ ਲੋਅਰ ਕਰ ਦਿੱਤੀ ਵੀ ਕੁਆਟਰਲੀ ਤੇ ਫੁੱਲ ਈਅਰ ਪ੍ਰੋਫਿਟ। ਤੇ ਇਸੇ ਤਰ੍ਹਾਂ ਟਾਰਗੇਟ ਦੇ ਵੀ 5% ਡਾਊਨ, ਐਮਾਜ਼ੋਨ 4% ਡਾਊਨ, ਮੇਸੀਜ਼ ਤੇ ਡਾਲਰ ਜਨਰਲ ਲਗਭਗ 3% ਡਾਊਨ ਤੇ ਕੋਸਕੋ 2% ਡਾਊਨ। ਹੁਣ ਆਪਾਂ ਹਿਸਾਬ ਲਾ ਲਓ ਕਿ ਜਦੋਂ ਕੋਸਕੋ 'ਚ ਜਾਂਦੇ ਸੀ ਕੁਛ ਮਹੀਨੇ ਪਹਿਲਾਂ ਧੱਕੇ ਪੈਂਦੇ ਸੀ, ਖਾਲੀ ਹੁੰਦੇ ਸੀ ਉਹਨਾਂ ਦੇ ਸ਼ੈਲਫ, ਇੰਨਾ ਜ਼ਿਆਦਾ ਜਿਹੜੀ ਉਸ ਟਾਈਮ ਦੇ ਉੱਤੇ ਵਿਕਰੀ ਸੀਗੀ। ਤੇ ਬਾਕੀ ਜਿਹੜੀ ਇੰਟਰਸਟ ਰੇਟ ਦੀ ਤੁਸੀਂ ਗੱਲ ਕੀਤੀ ਆ, ਮੈਂ ਆਪਣੀ ਲਾਈਫ 'ਚ USA 'ਚ 9% ਦੇ ਕਰੀਬ ਇੰਟਰਸਟ ਰੇਟ ਦੇਖਿਆ ਆ। ਬਹੁਤ ਸਾਰੇ ਲੋਕਾਂ ਨੇ 14, 15, 16% ਵੀ ਇੰਟਰਸਟ ਰੇਟ ਦੇਖਿਆ ਮੌਰਗੇਜ ਦੇ ਉੱਤੇ। ਸੋ ਜਿਸ ਹਿਸਾਬ ਨਾਲ ਇਹ ਕਹਿੰਦੇ ਵੀ 3 ਕੁਆਰਟਰਸ ਹੁਣ ਵਧਾ ਦੇਣਾ, 3 ਵਾਰੀ ਹੋਰ ਵਧਾਉਣਾ, ਤੇ ਮੈਨੂੰ ਲੱਗਦਾ ਵੀ 8-9% ਤਾਈਂ ਈਅਰ ਐਂਡ ਤੱਕ ਇਹ ਮੌਰਗੇਜ ਦੇ ਰੇਟ ਚਲੇ ਜਾਣੇ ਆ। ਤੇ $1 ਦੀ ਕੀਮਤ ਇੰਡੀਆ ਦੇ 79 ਰੁਪਏ ਤੇ 72 ਪੈਸੇ ਦੇ ਬਰਾਬਰ ਰਹੀ ਆ। $1 ਦੀ ਕੀਮਤ ਕੈਨੇਡਾ ਦੇ $1 ਤੇ 28 ਸੈਂਟ ਦੇ ਬਰਾਬਰ ਰਹੀ ਆ।